कोर्टां अदालतां जज कदे चपेड़ नहीं मारते बंदे वो बंदे नूं सिर्फ एथिकली दसदे ने कि सही की है ते वो बंदे नूं सिर्फ ਉਹਦਾ ਫਰਜ਼ ਯਾਦ ਕਰਾਉਂਦੇ ਨੇ। ਰਾਜਪਾਲ ਤੇ ਪੰਜਾਬ ਸਰਕਾਰ ਦਾ ਦੋਨਾਂ ਦਾ ਟਸਲ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਸ਼ੀਸ਼ਾ ਦਿਖਾਇਆ ਤੇ ਰਾਜਪਾਲ ਨੂੰ ਤਾਂ ਫਟਕਾਰਾਂ ਪਾਈਆਂ ਵਾ। ਆਮ ਤੌਰ ਤੇ ਜੇ ਕੋਈ ਹੋਰ ਉਹਨਾਂ ਦੀ ਥਾਂ ਤੇ ਬੰਦਾ ਹੁੰਦਾ ਤਾਂ ਸ਼ਾਇਦ ਇੰਨੀਆਂ ਕੁ ਟਿੱਪਣੀਆਂ ਸੁਣਨ ਤੋਂ ਬਾਅਦ ਸ਼ਰਮ ਨਾਲ ਅਸਤੀਫਾ ਵੀ ਦੇ ਦਿੰਦਾ, ਕਿਉਂਕਿ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਰਾਜਪਾਲ ਦੇ ਬਾਰੇ। ਰਾਜਪਾਲ ਤੇ ਭਗਵੰਤ ਮਾਨ ਦੋਨਾਂ ਦੀ ਟਸਲ ਦਾ ਮਾਮਲਾ, ਯਾਨੀ ਕਿ ਰਾਜਪਾਲ ਤੇ ਪੰਜਾਬ ਸਰਕਾਰ ਕਹਿ ਦਿੰਦੇ ਆਪਾਂ। ਰਾਜਪਾਲ ਤੇ ਪੰਜਾਬ ਸਰਕਾਰ ਦਾ ਦੋਨਾਂ ਦਾ ਟਸਲ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਸ਼ੀਸ਼ਾ ਦਿਖਾਇਆ ਤੇ ਰਾਜਪਾਲ ਨੂੰ ਤਾਂ ਫਟਕਾਰਾਂ ਪਾਈਆਂ ਵਾ। ਕੋਰਟਾਂ ਅਦਾਲਤਾਂ ਜੱਜ ਕਦੇ ਚਪੇੜ ਨਹੀਂ ਮਾਰਦੇ ਬੰਦੇ ਦੀ, ਉਹ ਬੰਦੇ ਨੂੰ ਸਿਰਫ ਐਥੀਕਲੀ ਦੱਸਦੇ ਨੇ ਕਿ ਸਹੀ ਕੀ ਹੈ ਤੇ ਉਹ ਬੰਦੇ ਨੂੰ ਸਿਰਫ ਉਹਦਾ ਫਰਜ਼ ਯਾਦ ਕਰਾਉਂਦੇ ਨੇ। ਚਾਹੇ ਉਹ ਕੋਈ ਬੰਦਾ, ਚਾਹੇ ਉਹ ਇੰਸਟੀਚਿਊਟ ਹੈ, ਚਾਹੇ ਉਹ ਕੋਈ ਸਰਕਾਰ ਹੈ। ਉਹ ਕੋਈ ਅਦਾਲਤਾਂ ਚਪੇੜਾ ਥੋੜ੍ਹੋ ਮਾਰਦੀਆਂ, ਜੱਜ ਕੋਈ ਉੱਥੇ ਥੱਪੜ ਥੋੜ੍ਹੋ ਮਾਰਦੇ ਆ। ਤਾਂ ਜਿਸ ਤਰੀਕੇ ਦੇ ਨਾਲ ਮਾਣਯੋਗ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਾਲ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਉਹਨਾਂ ਦੇ ਐਥਿਕਸ, ਉਹਨਾਂ ਦੇ ਸਿਧਾਂਤ, ਉਹਨਾਂ ਦਾ ਕੰਸਟੀਟਿਊਸ਼ਨਲ ਰਾਈਟ ਤੇ ਉਹਨਾਂ ਦੀ ਡਿਊਟੀ ਯਾਦ ਕਰਵਾਈ ਹੈ, ਉਹਨਾਂ ਦੇ ਫਰਜ਼ ਯਾਦ ਕਰਵਾਏ ਨੇ, ਤਾਂ ਉਹ ਜਿਹੜੀ ਟਿੱਪਣੀ ਕੀਤੀ ਬੜੀ ਤਲਖ ਟਿੱਪਣੀ ਹੈ। ਤੇ ਜੇਕਰ ਕੋਈ ਆਮ ਤੌਰ ਤੇ ਜੇ ਕੋਈ ਹੋਰ ਉਹਨਾਂ ਦੀ ਥਾਂ ਤੇ ਬੰਦਾ ਹੁੰਦਾ ਤਾਂ ਸ਼ਾਇਦ ਇੰਨੀਆਂ ਕੁ ਟਿੱਪਣੀਆਂ ਸੁਣਨ ਤੋਂ ਬਾਅਦ ਸ਼ਰਮ ਨਾਲ ਅਸਤੀਫਾ ਵੀ ਦੇ ਦਿੰਦਾ, ਕਿਉਂਕਿ ਇਹ ਬਹੁਤ ਵੱਡੀਆਂ ਟਿੱਪਣੀਆਂ ਨੇ। ਟਿੱਪਣੀਆਂ ਕੀ ਨੇ ਉਹ ਤੁਹਾਨੂੰ ਦੱਸਾਂਗੇ ਤੇ ਪਿੱਛੇ ਕਦੋਂ ਇਹਨਾਂ ਦੇ ਟਕਰਾਅ ਹੁੰਦੇ ਰਹੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਅਦਾਲਤ ਕੀ ਕਹਿ ਰਹੀ ਹੈ? ਅਦਾਲਤ ਕਹਿ ਰਹੀ ਹੈ ਕਿ ਸੁਪਰੀਮ ਕੋਰਟ ਨੇ ਜਿਹੜੇ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਬਿੱਲ ਆ ਉਹਨਾਂ ਨੂੰ ਮਨਜ਼ੂਰੀ ਨਾ ਦੇਣ ਤੇ ਪੰਜਾਬ ਦੇ ਰਾਜਪਾਲ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਕਿਹਾ ਕਿ ਤੁਸੀਂ ਅੱਗ ਨਾਲ ਖੇਡ ਰਹੇ ਹੋ। ਅਦਾਲਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹਦੇ ਤੋਂ ਅਸੀਂ ਖੁਸ਼ ਨਹੀਂ ਹਾਂ, ਇਹ ਗੰਭੀਰ ਚਿੰਤਾ ਦਾ ਵਿਸ਼ਾ। ਸਾਡਾ ਦੇਸ਼ ਸਥਾਪਿਤ ਪਰੰਪਰਾਵਾਂ ਤੇ ਚੱਲ ਰਿਹਾ ਤੇ ਉਹਨਾਂ ਦਾ ਪਾਲਣ ਕਰਨ ਦੀ ਲੋੜ ਹੈ। ਅਦਾਲਤ ਨੇ ਇਹ ਵੀ ਗੱਲ ਕਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਜੋ ਪਾਸ ਕੀਤੇ ਬਿੱਲ ਨੇ ਤੁਸੀਂ ਉਹਨਾਂ ਨੂੰ ਰੋਕਣ ਵਾਲੇ ਕੌਣ ਹੋ। ਅਦਾਲਤ ਨੇ ਇਹ ਵੀ ਕਿਹਾ ਕਿ ਤੁਸੀਂ ਇਲੈਕਟਡ ਨਹੀਂ ਹੋ, ਤੁਸੀਂ ਸਿਲੈਕਟਡ ਹੋ। ਰਾਜ ਸਰਕਾਰਾਂ ਇਲੈਕਟਡ ਹੁੰਦੀਆਂ ਨੇ ਤੇ ਜਿੱਦੇ ਰਾਜਪਾਲ ਸਾਹਿਬ ਨੇ ਅੱਜ ਤੋਂ ਡੇਢ ਮਹੀਨਾ ਪਹਿਲਾਂ ਇਹ ਕਿਹਾ ਸੀਗਾ ਕਿ ਮੈਂ ਧਾਰਾ 356 ਲਾ ਦੂੰਗਾ ਰਾਸ਼ਟਰਪਤੀ ਰਾਜ, ਅਸੀਂ ਉਹਦੇ ਵਿੱਚ ਤਾਇਆ ਸੀਗਾ ਕਿ ਰਾਜਪਾਲ ਸਾਹਿਬ ਤੁਸੀਂ ਇਸ ਤਰੀਕੇ ਦੇ ਨਾਲ ਸੰਵਿਧਾਨਕ ਪੋਸਟ 'ਤੇ ਤਾਂ ਹੈਗੇ ਹੋ ਪਰ ਤੁਸੀਂ ਜੱਜ ਬਣ ਕੇ ਪੋਸਟ ਦੇ ਉੱਤੇ ਖੜ੍ਹੇ ਹੋ। ਤੁਸੀਂ ਇੱਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਉੱਤੇ ਦਬਿਸ਼ ਮਾਰ ਰਹੇ ਹੋ, ਤੁਸੀਂ ਇੱਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਠੀਕ ਹੈ, ਬੇਸ਼ੱਕ ਉਹ ਸਹੀ ਕੰਮ ਕਰ ਰਹੀ ਹੈ ਨਹੀਂ ਕਰ ਰਹੀ ਉਹ ਇੱਕ ਅਲੱਗ ਵਿਸ਼ਾ ਹੋ ਸਕਦਾ। ਉਹਦੇ ਕੰਮਕਾਰ ਜਾਂ ਉਹਦੀ ਕਾਰਕਰਦਗੀ, ਉਹਦੀ ਪਹੁੰਚ ਕਿੱਦਾਂ ਦੀ ਹੈ, ਅਲੱਗ ਵਿਸ਼ਾ ਹੋ ਸਕਦਾ, ਇਹ ਤੇ ਬਹਿਸ ਹੋ ਸਕਦੀ ਹੈ। ਪਰ ਰਾਜਪਾਲ ਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸ਼ੀਸ਼ਾ ਦਿਖਾਇਆ, ਉਹ ਮਾਣਯੋਗ ਜਿਹੜੀ ਸੁਪਰੀਮ ਕੋਰਟ ਆ, ਅਦਾਲਤ ਹੈ, ਉਹਨੇ ਰਾਜਪਾਲ ਨੂੰ ਤੇ ਸਰਕਾਰ ਨੂੰ ਦੋਨਾਂ ਧਿਰਾਂ ਨੂੰ ਘੇਰਿਆ ਵਾ ਤੇ ਇਹ ਯਾਦ ਕਰਾਉਣ ਦੀ ਲੋੜ ਸੀ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਰਾਜਪਾਲ ਘੱਟ ਹੋ ਕੇ ਤੇ ਉਹ ਜਿਹੜੀਆਂ ਕੇਂਦਰ 'ਚ ਪਾਰਟੀਆਂ ਉਹਨਾਂ ਦੇ ਪ੍ਰਧਾਨ ਵਜੋਂ ਜ਼ਿਆਦਾ ਵਿਚਰ ਰਹੇ ਆ, ਵਿਰੋਧੀ ਧਿਰ ਦੇ ਆਗੂ ਵਜੋਂ ਜ਼ਿਆਦਾ ਵਿਚਰ ਰਹੇ ਆ। ਤੇ ਲੰਘੇ ਦਿਨੀ ਵੀ ਇਹੀ ਗੱਲ ਕਹੀ ਸੀ ਨਾ ਸੁਪਰੀਮ ਕੋਰਟ ਨੇ ਕਿ ਤੁਸੀਂ ਇਲੈਕਟਡ ਨਹੀਂ ਹੋ, ਸਿਲੈਕਟਡ ਹੋ ਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਤੁਸੀਂ ਇਹ ਇੰਨਾ ਅਪਮਾਨ ਨਾ ਕਰੋ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਹੀ ਗੈਰ ਕਾਨੂੰਨੀ। ਔਰ ਇਹ ਪੁੱਛਿਆ ਗਿਆ ਉਹਨਾਂ ਤੋਂ ਕਿ ਤੁਸੀਂ ਕਿਸ ਹੈਸੀਅਤ ਦੇ ਨਾਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸੈਸ਼ਨ ਗੈਰ ਕਾਨੂੰਨੀ ਹੈ। ਹਾਂ, ਮੌਨਸੂਨ ਸੈਸ਼ਨ ਨਹੀਂ ਹੋ ਰਿਹਾ, ਬਜਟ ਸੈਸ਼ਨ ਨਹੀਂ ਹੋ ਰਿਹਾ, 3 ਸੈਸ਼ਨ ਜ਼ਰੂਰੀ ਨੇ, ਉਹ ਨਹੀਂ ਹੋ ਰਹੇ, ਉਹ ਇੱਕ ਵੱਖਰੀ ਡਿਬੇਟ ਹੈ। ਔਰ ਉੱਥੇ ਰਾਜਪਾਲ ਦੇ ਵਕੀਲ ਨੂੰ ਗੱਲ ਨਹੀਂ ਸੀ ਆਈ, ਉੱਥੇ ਕਿਹਾ ਕਿ ਜੀ ਹੋਰ ਤਰ੍ਹਾਂ ਦੀਆਂ ਜ਼ੀਰਾ। ਔਰ ਰਾਜਪਾਲ ਸਾਹਿਬ ਨੂੰ ਮੈਂ ਯਾਦ ਕਰਵਾਉਣਾ ਚਾਹੁੰਦਾ ਵਾਂ ਕਿ ਤੁਸੀਂ ਹਰ ਗੱਲ 'ਤੇ ਸੰਵਿਧਾਨ ਚੱਕ ਲੈਂਦੇ ਹੋ, ਹਰ ਗੱਲ 'ਤੇ ਕਾਨੂੰਨ ਚੱਕ ਲੈਂਦੇ ਹੋ। ਪਹਿਲਾਂ ਆ ਵੀ ਕਾਨੂੰਨ ਪੜ੍ਹੋ। ਸੰਵਿਧਾਨ ਸਭਾਵਾਂ ਦੀਆਂ ਜਿਹੜੀਆਂ ਬਹਿਸਾਂ ਸੀ ਉਹਨਾਂ ਦੇ ਵਿੱਚ ਡਾਕਟਰ BR ਅੰਬੇਦਕਰ ਨੇ ਖੁਦ ਇਹ ਗੱਲ ਮੰਨੀ ਹੈ ਕਿ ਜਿਹੜੇ ਰਾਜ ਨੇ ਉਹ ਰਾਜਪਾਲਾਂ ਦੇ ਅੰਡਰ ਨਹੀਂ ਗੇ, ਉਹ ਗਵਰਨਰਾਂ ਦੇ ਅੰਡਰ ਨਹੀਂ ਗੇ। ਗਵਰਨਰ ਰੈਫਰੈਂਸਸ ਦੇ ਸਕਦਾ ਵਾ, ਹਵਾਲੇ ਦੇ ਸਕਦਾ ਵਾ, ਪਰ ਇਹ ਨਹੀਂ ਗਾ ਕਿ ਉਹ ਡਿਕਟੇਟ ਕਰੇ। ਡਿਕਟੇਟ ਕਰਨ ਵਾਲੀ ਅਪਰੋਚ ਨਹੀਂ ਹੋਣੀ ਚਾਹੀਦੀ ਰਾਜਪਾਲ ਦੀ। ਸੋ ਇਹ ਸਾਰਾ ਕੁਝ ਜਿਹੜਾ ਹੋਇਆ ਵਾ ਉਹ ਪਿਛਲੇ ਦਿਨਾਂ ਤੋਂ ਜੋ ਟਸਲ ਚੱਲ ਰਹੀ ਸੀ, ਚਾਹੇ ਉਹ VC ਨੂੰ ਲਾਉਣ ਦੇ ਮਾਮਲੇ ਦੀ ਹੋਵੇ, ਚਾਹੇ ਉਹ ਮਾਸਟਰਾਂ ਨੂੰ ਬਾਹਰ ਭੇਜਣ ਦਾ ਮਸਲਾ ਹੋਵੇ, ਚਾਹੇ ਉਹ ਹੋਰ ਮਸਲੇ ਹੋਣ ਜਿਹਦੇ 'ਚ ਰਾਜਪਾਲ ਕਹਿੰਦਾ ਕਿ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਗਾ। ਸੋ ਅਸੀਂ ਇਹ ਵੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਰਹੇ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਹਾਂ, ਮੈਂ ਰਾਜਪਾਲ ਨੂੰ ਜਵਾਬ ਦੇ ਰਹੀ ਹਾਂ। ਇਹ ਸਹੀ ਅਪਰੋਚ ਨਹੀਂ ਹੈ। ਅਸੀਂ ਉੱਥੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ, ਪਰ ਜੇਕਰ ਰਾਜਪਾਲ ਇਹ ਗੱਲ ਕਵੇ ਕਿ ਮੈਂ ਧਾਰਾ 356 ਲਾ ਕੇ
ਤੇ ਮੈਂ ਸਰਕਾਰ ਨੂੰ ਡੇਗ ਦਿਆਂਗਾ ਰਾਸ਼ਟਰਪਤੀ ਰਾਜ, ਤੁਸੀਂ ਕਿਵੇਂ ਕਰ ਦਿਓਗੇ? ਤੁਹਾਡੇ ਕੋਲੇ ਕਿਹੜੀ ਅਥਾਰਟੀ? ਤੁਸੀਂ ਸੁਪਰੀਮ ਕੋਰਟ ਥੋੜ੍ਹਾ, ਤੁਸੀਂ ਕੋਈ ਇਸ ਮੁਲਕ ਦੇ ਰਾਸ਼ਟਰਪਤੀ ਥੋੜ੍ਹਾ ਹੋ ਕਿ ਤੁਸੀਂ ਜਿੱਥੇ ਜੀ ਕੀਤਾ ਤੁਸੀਂ ਲਾਤੀ ਤੇ ਲੋਕਾਂ ਦਾ ਫਤਵਾ ਕਿੱਥੇ ਗਿਆ? ਫਿਰ ਤਾਂ ਆਪ ਹੀ ਜਾ ਕੇ ਜਿਵੇਂ ਰਾਜਪਾਲ ਸਿਲੈਕਟ ਕੀਤਾ ਵਾ ਉਵੇਂ ਜਾ ਕੇ CM ਵੀ ਸਿਲੈਕਟ ਕਰ ਲਓ। ਫਿਰ ਕਿਉਂ ਆ ਚੋਣਾਂ ਕਰਾਉਣ ਦਾ ਪ੍ਰਪੰਚ ਰਚਿਆ ਵਾ ਕਿ ਲੋਕਾਂ ਨੂੰ ਅਖਤਿਆਰ ਜਦੋਂ ਤੁਸੀਂ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਸਤਿਕਾਰ ਹੀ ਨਹੀਂ ਕਰਨਾ, ਜਦੋਂ ਉਸ ਫਤਵੇ ਦਾ ਸਤਿਕਾਰ ਹੀ ਨਹੀਂ ਕਰਨਾ, ਜਦੋਂ ਤੁਸੀਂ ਇਸ ਢੰਗ ਦੇ ਨਾਲ ਵਿਚਰਨਾ ਵਾ ਕਿ ਉਹ ਤਰੀਕਾਕਾਰ ਜਿਹੜਾ ਉਹ ਲੋਕਾਂ ਨੂੰ ਮਨ ਮਾਫਕ ਨਾ ਆਵੇ, ਤਾਂ ਉਦੋਂ ਫਿਰ ਕਈ ਟਸਲਬਾਜ਼ੀਆਂ ਜਿਹੜੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਚਲੀਆਂ ਜਾਂਦੀਆਂ ਨੇ। ਤੇ ਇਸੇ ਦੌਰਾਨ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਰਾਜਪਾਲਾਂ ਨੂੰ ਆਤਮ ਪੜਚੋਲ ਕਰਨ ਦੀ ਲੋੜ ਹੈ। ਪਿਛਲੀ ਟਿੱਪਣੀ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀਗੀ ਤੇ ਇਹ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ। ਬਿੱਲ ਤੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀਗਾ ਕਿ ਰਾਜ ਦੇ ਰਾਜਪਾਲ ਨੇ ਉਹਨਾਂ ਨੂੰ ਭੇਜੇ ਬਿੱਲਾਂ ਤੇ ਕਾਰਵਾਈ ਕੀਤੀ ਹੈ। ਸੋਲਿਸਿਟਰ ਜਨਰਲ ਜਿਹੜੇ ਨੇ ਉਹ ਤੁਸ਼ਾਰ ਮਹਿਤਾ, ਯਾਨੀ ਕਿ ਕੇਂਦਰ ਸਰਕਾਰ ਰਾਜਪਾਲ ਦਾ ਪੱਖ ਰੱਖ ਰਹੀ ਹੈ ਅਦਾਲਤ ਦੇ ਵਿੱਚ, ਤੇ ਇਹਦਾ ਮਤਲਬ ਹੈ ਕਿ ਰਾਜਪਾਲ ਕੇਂਦਰ ਦਾ ਨੁਮਾਇੰਦਾ ਵਾ। ਤੇ ਰਾਜਪਾਲ ਸਾਹਿਬ ਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵਾਂ ਕਿ ਇਸ ਤੋਂ ਅੱਗੇ ਕਿੱਥੇ ਤੱਕ ਜਾਣਾ ਤੁਸੀਂ? ਲੰਘੇ ਦਿਨੀ ਜਦੋਂ ਤੁਹਾਡੀ ਪਹਿਲਾਂ ਇਹ ਤੀਜਾ ਮਾਮਲਾ ਵਾ, ਤੀਜੀ ਵਾਰੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ, ਤੀਜੀ ਵਾਰੀ ਕਿਹਾ ਵਾ। ਪਹਿਲੀ ਵਾਰੀ ਜਦੋਂ ਇਹ ਗਏ ਸੀਗੇ ਅਦਾਲਤ ਦੇ ਵਿੱਚ ਦੋਨੇ ਧਿਰਾਂ, ਜਦੋਂ ਦੋਨਾਂ ਨੂੰ ਝਾੜ ਪਈ ਸੀਗੀ, ਉਦੋਂ ਇਹ ਗੱਲ ਕਹੀ ਗਈ ਸੀ ਕਿ ਸੁਪਰੀਮ ਕੋਰਟ ਨੇ, ਸਰਵਉੱਚ ਅਦਾਲਤ ਨੇ ਸਪਸ਼ਟ ਕੀਤਾ ਸੀਗਾ ਕਿ ਰਾਜਪਾਲ ਤੇ ਮੁੱਖ ਮੰਤਰੀ ਦੋਵੇਂ ਸੰਵਿਧਾਨਕ ਅਹੁਦਿਆਂ ਤੇ ਨੇ ਤੇ ਇਹਨਾਂ ਦੀ ਜ਼ਿੰਮੇਵਾਰੀ ਸੰਵਿਧਾਨ ਦੇ ਮੁਤਾਬਕ ਨਿਰਧਾਰਿਤ ਕੀਤੀ ਗਈ ਹੈ। ਉਹਨਾਂ ਨੂੰ ਸਾਰੇ ਮਸਲੇ ਆਪਸੀ ਸਹਿਯੋਗ ਨਾਲ ਹੱਲ ਕਰਨੇ ਚਾਹੀਦੇ ਆ। ਸੰਵਿਧਾਨ ਦੇ ਮੁਤਾਬਕ ਸੂਬੇ ਦੇ ਰਾਜ-ਕਾਜ ਦਾ ਕੰਮ ਚੁਣੀ ਹੋਈ ਸਰਕਾਰ ਨੇ ਚਲਾਉਣਾ ਹੈ। ਰਾਜਪਾਲ ਦੀ ਭੂਮਿਕਾ ਉਹਨਾਂ ਸਮਿਆਂ ਦੇ ਵਿੱਚ ਅਹਿਮ ਤੇ ਪ੍ਰਾਥਮਿਕ ਹੁੰਦੀ ਹੈ ਜਦੋਂ ਸਰਕਾਰ ਕੋਲ ਲੋੜੀਂਦਾ ਬਹੁਮਤ ਨਾ ਹੋਵੇ। ਦੋਵਾਂ ਧਿਰਾਂ ਨੂੰ ਇਸ ਗੱਲ ਤੇ ਵੀ ਗੱਲ ਕਰਨ ਦੀ ਜ਼ਰੂਰਤ ਹੈ ਕਿ ਜਮਹੂਰੀਅਤ, ਚੋਣ ਦਾ ਅਧਿਕਾਰ, ਚੁਣੀ ਹੋਈ ਸਰਕਾਰ, ਰਾਜਪਾਲ ਤੇ ਮੁੱਖ ਮੰਤਰੀ ਦੇ ਅਹੁਦੇ, ਉਹਨਾਂ ਦੇ ਆਪਸੀ ਰਿਸ਼ਤਿਆਂ ਨੂੰ ਸੇਧ ਦੇਣ ਵਾਲੇ ਅਸੂਲ ਸਭ ਸੰਵਿਧਾਨ ਦੀ ਪੈਦਾਇਸ਼ ਨੇ। ਇਸੇ ਤਰ੍ਹਾਂ ਰਾਜਪਾਲ ਤੇ ਮੁੱਖ ਮੰਤਰੀ ਦੇ ਆਪਸੀ ਸਬੰਧਾਂ ਵਿਚਲੇ ਮਸਲਿਆਂ ਨੂੰ ਵੀ ਸੰਵਿਧਾਨ ਦੇ ਮੁਤਾਬਕ ਹੀ ਸੁਲਝਾਉਣਾ ਚਾਹੀਦਾ ਹੈ। ਸੰਵਿਧਾਨ ਕੀ ਕਹਿ ਰਿਹਾ ਹੈ? ਸੰਵਿਧਾਨ ਇਲੈਕਟਡ ਨੂੰ ਪਹਿਲ ਦੇ ਰਿਹਾ ਵਾ, ਸੰਵਿਧਾਨ ਇਲੈਕਟਡ ਨੂੰ ਮੰਨਦਾ ਵਾ। ਕਾਨੂੰਨ ਦੀ ਕਚਹਿਰੀ ਐਵੇਂ ਨਹੀਂ ਹੈ, ਸੁਪਰੀਮ ਕੋਰਟ ਨੇ ਐਵੇਂ ਨਹੀਂ ਕਹਿਤਾ ਕਿ ਤੁਸੀਂ ਸਿਲੈਕਟਡ ਹੋ, ਇਲੈਕਟਡ ਨਹੀਂ ਹੋ। ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸੁਪਰੀਮ ਕੋਰਟ ਦੀਆਂ ਇਹਨਾਂ ਝਾੜਾਂ ਤੋਂ ਬਾਅਦ, ਜਿਹੜੀ ਕਿ ਤੀਜੀ ਵਾਰੀ ਹੋਈ ਹੈ ਇਸ ਤਰ੍ਹਾਂ, ਕਿ ਇਹਨਾਂ ਝਾੜਾਂ ਤੋਂ ਬਾਅਦ ਪੰਜਾਬ ਸਰਕਾਰ ਤੇ ਰਾਜਪਾਲ ਮਿਲ ਕੇ ਚੱਲਦੇ ਨੇ? ਕਿ ਇਹਨਾਂ ਜੋ ਟਿੱਪਣੀਆਂ ਮਿਲੀਆਂ ਨੇ ਰਾਜਪਾਲ ਨੂੰ, ਕਿ ਇਹਨਾਂ ਟਿੱਪਣੀਆਂ ਤੋਂ ਬਾਅਦ ਜੋ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਹੈ? ਔਰ ਮੈਂ ਮਾਫ ਕਰਨਾ, ਮੈਂ ਗੱਲ ਪੰਜਾਬ ਦੀ ਸਰਕਾਰ ਦੀ ਵੀ ਕਰਨੀ ਭੁੱਲ ਗਿਆ ਸਾਂ। ਉਹ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਤੁਸੀਂ ਵਿਧਾਨ ਸਭਾ ਦਾ ਬਜਟ ਸੈਸ਼ਨ ਦੀ ਮੀਟਿੰਗ ਮੁਲਤਵੀ ਕੀਤੀ ਹੈ। ਕਿਉਂ ਮੁਲਤਵੀ ਕੀਤੀ ਹੈ? ਸੈਸ਼ਨ ਨੂੰ ਅਣਮਿੱਥੇ ਸਮੇਂ ਦੇ ਲਈ ਕਿਉਂ ਨਹੀਂ ਮੁਲਤਵੀ ਕੀਤਾ ਗਿਆ? ਸਰਕਾਰ ਨੂੰ ਵੀ ਉੱਥੇ ਬਰਾਬਰ ਦੀ ਜਿਹੜੀ ਉਹ ਝਾੜ ਪਈ ਹੈ, ਬਰਾਬਰ ਦੀ ਜਵਾਬ ਤਲਬੀ ਕੀਤੀ ਗਈ ਹੈ ਸਰਕਾਰ ਦੀ ਵੀ। ਪਰ ਰਾਜਪਾਲ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀਆਂ ਇਹਨਾਂ ਟਿੱਪਣੀਆਂ ਤੋਂ ਕਈ ਚੀਜ਼ਾਂ ਸਾਫ਼ ਹੋ ਗਈਆਂ। ਉਹ ਇਹ ਕਿ ਕੇਂਦਰ ਰਾਜਪਾਲਾਂ ਦੇ ਰਾਹੀਂ ਸ਼ਾਸਨ ਕਰਨਾ ਚਾਹੁੰਦਾ ਹੈ। ਔਰ ਪਿਛਲੇ ਮਾਮਲੇ ਦੇ ਵਿੱਚ ਰਾਜਪਾਲਾਂ ਦੇ ਸੰਦਰਭ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਚੁਣੇ ਹੋਏ ਨੁਮਾਇੰਦੇ ਨਹੀਂ ਹੋ। ਤੇ ਆਪਾਂ ਵੇਖਿਆ ਵਾ, ਤਾਮਿਲਨਾਡੂ ਹੋ ਗਿਆ, ਪੱਛਮੀ ਬੰਗਾਲ ਹੋ ਗਿਆ, ਕੇਰਲ ਹੋ ਗਿਆ, ਮਹਾਰਾਸ਼ਟਰ ਹੋ ਗਿਆ। ਔਰ ਇੱਥੇ ਗੱਲ ਮੈਂ ਇੱਕ ਹੋਰ ਕਰ ਦਿੰਦਾ ਵਾਂ, ਪੱਛਮੀ ਬੰਗਾਲ ਦੇ ਵਿੱਚ ਜਗਦੀਪ ਧਨਖੜ, ਜਿਹੜੇ ਕਿ ਪੂਰੀ ਟਸਲਬਾਜ਼ੀ ਚੱਲਦੀ ਰਹੀ ਮਮਤਾ ਬੈਨਰਜੀ ਨਾਲ, ਉਹ ਕਿੱਥੇ ਚਲੇ ਗਏ ਆ? ਉਹ ਚਲੇ ਗਏ ਰਾਜ ਸਭਾ ਦੇ ਉਪ ਕੁਲਪਤੀ ਆ, ਉਹ ਇਸ ਵੇਲੇ ਉਪ ਰਾਸ਼ਟਰਪਤੀ ਨੇ। ਤੇ ਜਿਹੜੇ ਵਿਧੂੜੀ ਨੇ ਦਾਨਿਸ਼ ਅਲੀ ਤੇ ਟਿੱਪਣੀ ਕੀਤੀ ਸੀ, ਉਹ ਵਿਧੂੜੀ ਅੱਜ ਉਹਨੂੰ ਕੀ ਕੀਤਾ ਗਿਆ ਬਾਅਦ ਦੇ ਵਿੱਚ? ਉਹਨੂੰ ਰਾਜਸਥਾਨ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਸੀ, ਉਹਨਾਂ ਚੋਣਾਂ ਦਾ ਇੱਕ ਖਿੱਤੇ ਦਾ ਕਾਰਜਭਾਰ ਸੰਭਾਲਿਆ ਗਿਆ। ਕੀ ਇਹ ਇਨਾਮ ਦਿੱਤੇ ਜਾਂਦੇ ਆ? ਕੀ ਇਹ ਇੱਕ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਜੋ ਕੰਮ ਦਿਲ ਕਰਦਾ, ਜੋ ਜੀ ਕਰਦਾ ਉਹ ਕਰੀ ਚਲੋ, ਬਾਅਦ ਦੇ ਵਿੱਚ ਤੁਹਾਨੂੰ ਅਹੁਦਿਆਂ ਤੇ? ਜੇਕਰ ਜਿਹੜੇ ਲੋਕ ਸੰਸਦ ਦੀ ਮਰਿਆਦਾ, ਜਿਹੜੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੀ ਮਰਿਆਦਾ, ਉਹਦਾ ਸਤਿਕਾਰ ਨਹੀਂ ਕਰਦੇ, ਉਹਦਾ ਅਦਬ ਨਹੀਂ ਕਰਦੇ, ਉਹਨਾਂ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਨਹੀਂ ਕਰਦੇ, ਤੇ ਪਾਰਟੀਆਂ ਉਹਨਾਂ ਨੂੰ ਅਹੁਦੇ ਨਿਵਾਜਣ, ਤੇ ਫਿਰ ਇਹਦਾ ਕੀ ਮੈਸੇਜ ਆਵੇ? ਇਹਨੂੰ ਕਿਵੇਂ ਪੜ੍ਹਿਆ ਜਾਵੇ? ਇਹਨੂੰ ਕਿਵੇਂ ਦੇਖਿਆ ਜਾਵੇ? ਸੋ ਹੁਣ ਬੇਸ਼ੱਕ ਪੰਜਾਬ ਸਰਕਾਰ ਕਈ ਮਾਮਲਿਆਂ 'ਚ ਲੋਕਾਂ ਮੂਹਰੇ ਸੱਚੀ ਹੋ ਰਹੀ ਹੈ, ਜਸ਼ਨ ਮਨਾ ਰਹੀ ਹੈ ਔਰ ਬਣਦੇ ਵੀ ਹੈ, ਪਰ ਅਸਲ ਦੇ ਵਿੱਚ ਸਰਕਾਰ ਕੋਲ ਇਖਤਿਆਰਾਤ ਸੀਗੇ। ਸਰਕਾਰ ਦੇ ਵੀ ਕੁਝ ਗਲਤ ਕਦਮ ਹੋਣੇ ਆ ਜਿਨ੍ਹਾਂ ਨੇ ਰਾਜਪਾਲ ਨੂੰ ਉਤਸ਼ਾਹਿਤ ਕੀਤਾ ਇਹਨਾਂ ਗਲਤ ਕੰਮਾਂ ਵਾਸਤੇ। ਔਰ ਦੂਜੀ ਅਹਿਮ ਗੱਲ ਜਿਹੜੀ ਹੈ ਉਹ ਇਹ ਹੈ ਕਿ ਸਪੀਕਰ ਦੇ ਮਾਮਲੇ ਦੇ ਵਿੱਚ ਰਾਜਪਾਲ ਨੂੰ ਕਿਹਾ ਕਿ ਤੁਸੀਂ ਸਪੀਕਰ ਨੂੰ ਇਹ ਨਹੀਂ ਕਹਿ ਸਕਦੇ, ਡਾਇਰੈਕਟ ਨਹੀਂ ਕਰ ਸਕਦੇ। ਵਿਧਾਨ ਸਭਾ ਦਾ ਸਪੀਕਰ ਆ, ਉਹਦੀ ਆਪਦੀ ਇੱਕ ਅਥਾਰਟੀ ਹੈ। ਸੋ ਇਹਨਾਂ ਤਮਾਮ ਮਸਲਿਆਂ ਤੋਂ ਬਾਅਦ ਉਮੀਦ ਤਾਂ ਇਹੀ ਕੀਤੀ ਜਾਂਦੀ ਹੈ ਕਿ ਸ਼ਾਇਦ ਇਹ ਦੋਵੇਂ ਧਿਰਾਂ ਪੰਜਾਬ ਦੇ ਵਿੱਚ ਆਪਸੀ ਮਤਭੇਦ ਭੁਲਾ ਕੇ, ਆਪਸੀ ਗਿਲੇ ਸ਼ਿਕਵੇ ਭੁਲਾ ਕੇ, ਸਿਆਸਤ ਭੁਲਾ ਕੇ ਪੰਜਾਬ ਦੇ ਹਿੱਤ ਦੇ ਵਿੱਚ ਕੰਮ ਕਰਨਗੀਆਂ। ਕਿਉਂਕਿ ਜਦੋਂ ਵੀ ਕਦੇ
ਕੋਰਟ ਕਚਹਿਰੀਆਂ ਦੇ ਵਿੱਚ ਤਰੀਕਾਂ ਪੈਂਦੀਆਂ ਨੇ, ਕੋਰਟਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਜਾਣਾ ਪੈਂਦਾ ਤੇ ਪੰਜਾਬ ਦੇ ਲੋਕਾਂ ਦਾ ਸਰਮਾਇਆ ਖਰਚ ਹੁੰਦਾ ਵਾ। ਕੀ ਰਾਜਪਾਲ ਦੀ ਇਹੀ ਭਾਵਨਾ ਹੈ ਕਿ ਉਹ ਕੰਮ ਨਾ ਕਰੇ, ਉੜਿੱਕੇ ਡਾਈ ਜਾਵੇ? ਕਦੇ ਵਿਧਾਨ ਸਭਾ ਦੇ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਵਾ ਤੇ ਕਦੇ ਉਹਨੇ ਕਹਿਤਾ ਕਿ ਮੈਂ ਬਿੱਲ ਨਹੀਂ ਪਾਸ ਕਰਨੇ ਤੇ ਸਰਕਾਰ ਜਾਵੇ ਸੁਪਰੀਮ ਕੋਰਟ। ਕੀ ਹਰ ਕੰਮ ਅਸੀਂ ਸੁਪਰੀਮ ਕੋਰਟ ਤੋਂ ਕਰਵਾਵਾਂਗੇ? ਕਿ ਇਸ ਤਰੀਕੇ ਨਾਲ ਸਾਡਾ ਰਾਜਪਾਲ ਸਾਡੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੂਗਾ? ਸੋ ਇਹ ਸਾਰੀਆਂ ਚੀਜ਼ਾਂ ਐਡਰੈਸ ਹੋਈਆਂ ਨੇ ਸੁਪਰੀਮ ਕੋਰਟ ਦੇ ਵਿੱਚ। ਔਰ ਖਾਸ ਗੱਲ ਇਹ ਹੈ ਕਿ ਇਹਨਾਂ ਸਾਰੇ ਮੁੱਦਾਂ ਨੂੰ, ਇਹਨਾਂ ਸਾਰੇ ਤੱਥਾਂ ਨੂੰ ਅਸੀਂ ਪੰਜਾਬੀ ਰੇਡੀਓ USA ਤੇ ਚੱਕਦੇ ਰਹੇ ਹਾਂ। ਅਸੀਂ ਵਾਰ-ਵਾਰ ਸੰਵਿਧਾਨ ਦੇ ਹਵਾਲੇ ਦੇ ਕੇ, ਕਾਨੂੰਨਾਂ ਦੇ ਹਵਾਲੇ ਦੇ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਚੱਕਿਆ ਵਾ। ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਿਸ਼ਤੇ ਜਿਹੜੇ ਖਟਾਸ ਦੇ ਭਰਪੂਰ ਨੇ, ਬਿਹਤਰ ਹੋਣਗੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।